ਕਿਵੇਂ ਵੇਖਦਾ ਹੈ ਇਨੀਸ਼ੀਏਟ ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਲਿਆ? ਅਸੀਂ ਤਾਂ ਹਮੇਸ਼ਾ ਗੱਲ ਕੀਤੀ ਹੈ ਕਿ ਯਾਰ ਜ਼ਿਆਦਾ ਤੋਂ ਜ਼ਿਆਦਾ ਡੋਮੈਸਟਿਕ ਇਵੈਂਟ ਹੋਣੇ ਚਾਹੀਦੇ ਤਾਂ ਕਿ ਫਿਰ ਖਿਡਾਰੀ ਉਸ ਬੇਸ ਵਿੱਚ ਆਪਣੇ ਜਿਹੜੇ ਨਾ ਜਗ੍ਹਾ ਬਣਾਉਣ ਨੈਸ਼ਨਲ ਟੀਮ ਵਿੱਚ। ਤੇ ਕੀ ਲੱਗਦਾ ਤੁਹਾਨੂੰ ਕਿੰਨਾ ਫਾਇਦਾਮੰਦ ਹੋਏਗਾ? ਕਿਉਂਕਿ ਇਹ ਵੀ ਕਿਹਾ ਜਾ ਰਿਹਾ ਵਰਲਡ ਕੱਪ ਦੀ ਤਿਆਰੀਆਂ ਲਈ ਹੈ ਬਹੁਤ ਬਿਹਤਰ ਸਾਬਿਤ ਹੋ ਸਕਦਾ ਹੈ। ਨਿਸ਼ਾਨਦੇਹੀ ਕੀਤੀ ਹੈਗੀ ਹੈ ਕਿ ਕਿਉਂਕਿ ਇੱਕ ਡੋਮੈਸਟਿਕ ਇਵੈਂਟ ਹੈਗਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਸਟੈਪ ਹੈਗੇ ਨੇ ਮਾਜ਼ੀ ਦੇ ਵਿੱਚ ਨਹੀਂ ਚੁੱਕੇ ਗਏ ਹੈਗੇ ਸੀ, ਲੇਕਿਨ ਮੈਂ ਕਹਿੰਦਾ ਦੇਰ ਆਏ ਦਰੁਸਤ ਆਏ, ਇੱਕ ਬਹੁਤ ਹੀ ਅੱਛਾ ਫੈਸਲਾ ਹੈਗਾ ਹੈ। ਇਸ ਤੋਂ ਵੀ ਅੱਛਾ ਫੈਸਲਾ ਹੈਗਾ ਹੈ ਕਿ ਜਦੋਂ ਵੀ ਮੁੰਡੇ ਜਿਹੜੇ ਗਏ ਨੇ ਫ੍ਰੀ ਹੁੰਦੇ ਸੀ ਉਹ ਆਪਣਾ ਲੀਗਾ ਖੇਲਣ ਵਾਸਤੇ ਬਾਹਰ ਚਲੇ ਜਾਂਦੇ ਹੈਗੇ ਸੀ, ਲੇਕਿਨ ਇਸ ਦਫਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਨਹੀਂ, ਤੁਸੀਂ ਸਭ ਤੋਂ ਪਹਿਲੇ ਜਿਹੜਾ ਹੈਗਾ ਨਾ ਤੁਹਾਡੀ ਜਿਹੜੀ ਕੌਮੀ ਜ਼ਿੰਮੇਵਾਰੀ ਉਹ ਸਭ ਤੋਂ ਪਹਿਲੇ ਹੈਗੀ ਹੈ, ਉਹਦੇ ਬਾਅਦ ਤੁਸੀਂ ਤੁਹਾਨੂੰ ਰੋਕਦੇ ਨਹੀਂ ਹੈਗੇ, ਤੁਸੀਂ ਸਭ ਤੋਂ ਪਹਿਲੇ ਆਪਣੇ ਟੂਰਨਾਮੈਂਟ ਮੁਲਤਾਨ ਦੇ ਵਿੱਚ ਖੇਲੋ, ਉਹਦੇ ਬਾਅਦ ਤੁਹਾਨੂੰ ਇਜਾਜ਼ਤ ਵੀ ਦਿੱਤੀ ਜਾਏਗੀ। ਤੇ ਮੈਂ ਸਮਝਦਾ ਕਿ ਬਹੁਤ ਅੱਛਾ ਸਟੈਪ ਹੈਗਾ ਹੈ ਔਰ ਇਸ ਤੋਂ ਵੀ ਵੱਡਾ ਸਟੈਪ ਹੈਗਾ ਹੈ ਕਿ ਜਿਹੜੇ ਵਾਈਟ ਬਾਲ ਦੇ ਜਿਹੜੇ ਹੈਡ ਕੋਚ ਹੈਗੇ ਨੇ ਮਾਈਕ ਹੈਸਨ, ਉਹ ਵੀ ਮੁਲਤਾਨ ਪਹੁੰਚ ਗਏ ਹੈਗੇ ਨੇ ਔਰ ਉਹਨਾਂ ਨੇ ਬਾਕਾਇਦਾ ਕੱਲ ਜਿਹੜੇ ਚਾਰੋਂ ਟੀਮਾਂ ਦੇ ਜਿਹੜੇ ਹੈਡ ਕੋਚਿਸ ਨੇ ਉਹਨਾਂ ਦੇ ਬਾਅਦ ਜਿਹੜੇ ਹੈਗੇ ਨੇ ਦੂਸਰੇ ਜਿਹੜੇ ਅਹੁਦੇਦਾਰ ਹੈਗੇ ਨੇ ਉਹਨਾਂ ਦੇ ਨਾਲ ਔਰ ਜਿਹੜੇ ਪਲੇਅਰ ਹੈਗੇ ਨੇ ਉਹਨਾਂ ਨਾਲ ਵੀ ਮੁਲਾਕਾਤਾਂ ਵਗੈਰਾ ਕੀਤੀਆਂ ਹੈਗੀਆਂ ਨੇ। ਤੇ ਉੱਥੇ ਬੈਠ ਕੇ ਮਾਈਕ ਹੈਸਨ ਬਾਕਾਇਦਾ ਤੌਰ ਤੇ ਜਿਹੜਾ ਗਏ ਨਾ ਖਿਡਾਰੀਆਂ ਦੀ ਕਾਰਕਰਦਗੀ ਦਾ ਜਾਇਜ਼ਾ ਵੀ ਲੈਣਗੇ। ਔਰ ਤੁਹਾਨੂੰ ਪਤਾ ਹੈਗਾ ਹੈ ਕਿ ਮਿਸਬਾਹ ਹਕ ਸਮੇਤ ਜਿਹੜੇ ਹੈਗੇ ਨੇ ਨਾ ਪਾਕਿਸਤਾਨ ਦੇ ਜਿਹੜੇ ਮਾਇਆਨਾਸ ਟੈਸਟ ਕ੍ਰਿਕਟਰ ਹੈਗੇ ਨੇ ਉਹ ਇਸ ਵੇਲੇ ਟੀਮਾਂ ਦੇ ਹੈਡ ਕੋਚਿਸ ਹੈਗੇ ਨੇ, ਉਹਨਾਂ ਨੂੰ ਵੀ ਬਾਕਾਇਦਾ ਤੌਰ ਤੇ ਹਦਾਇਤ ਕਰ ਦਿੱਤੀ ਗਈ ਹੈਗੀ ਹੈ ਕਿ ਤੁਸੀਂ ਜਿਹੜਾ ਹੈਗਾ ਨਾ ਆਪਣੇ ਨਾ ਸਿਰਫ ਇਹ ਟੂਰਨਾਮੈਂਟ ਦੇ ਵਿੱਚ ਆਪਣੀ ਟੀਮ ਵਾਸਤੇ ਬਿਹਤਰੀਨ ਤੋਂ ਬਿਹਤਰੀਨ ਕਾਰਕਰਦਗੀ ਮੁੰਡਿਆਂ ਕੋਲ ਲੈਣੀ ਹੈਗੀ ਹੈ, ਬਲਕਿ ਜਿਹੜੇ ਬਹੁਤ ਅੱਛੇ ਪਲੇਅਰ ਹੈਗੇ ਨੇ ਉਹਨਾਂ ਨੂੰ ਵੀ ਨਜ਼ਰ ਦੇ ਵਿੱਚ ਰੱਖਣਾ ਹੈਗਾ ਤਾਂ ਕਿ ਅਸੀਂ ਜਿਹੜਾ ਵਰਲਡ ਕੱਪ ਵਾਸਤੇ ਸਕੁਆਡ ਹੈਗਾ ਉਹਦੇ ਵਿੱਚ ਵੀ ਉਹਨਾਂ ਨੂੰ ਬਿਲਕੁਲ ਦੇਖੀਏ ਕਿ ਆਇਆ ਕਿ ਵਰਲਡ ਕੱਪ ਦਾ ਹਿੱਸਾ ਬਣ ਸਕਦੇ ਨੇ ਜਾਂ ਨਹੀਂ। ਤੇ ਮੈਂ ਸਮਝਦਾ ਵਾ ਕਿ ਬਹੁਤ ਅੱਛਾ ਇਹ ਪੀਸੀਬੀ ਦਾ ਇਕਦਾਮ ਹੈਗਾ ਔਰ ਇਸ ਤੋਂ ਵੀ ਵੱਡਾ ਜਿਹੜਾ ਅੱਛਾ ਇਕਦਾਮ ਹੈਗਾ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਕਿ ਜਿਹੜਾ ਸ਼ਾਇਕੀਨ ਵਾਸਤੇ ਜਿਹੜਾ ਦਾਖਲਾ ਹੈਗਾ ਮੁਫਤ ਹੋਏਗਾ। ਇਸ ਲਈ ਮੈਂ ਸਮਝਦਾ ਵਾ ਕਿ ਸ਼ਾਇਕੀਨ ਵੀ ਵੱਡੀ ਤਾਦਾਦ ਦੇ ਵਿੱਚ ਜਾਣਗੇ। ਔਰ ਮੁਫਾਜ਼ ਸਾਹਿਬ, ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਹ ਹੀ ਮੈਚ ਦੇ ਵਿੱਚ ਦਿਲਚਸਪੀ ਆਉਂਦੀ ਹੈ ਜਿਹਦੇ ਵਿੱਚ ਸ਼ਾਇਕੀਨ ਜਿਹੜੇ ਹੈਗੇ ਨੇ ਗਰਾਊਂਡ ਦੇ ਵਿੱਚ ਹੁੰਦੇ ਨੇ, ਆਪਣੇ ਜਿਹੜੇ ਮਨਪਸੰਦ ਕ੍ਰਿਕਟਰ ਹੁੰਦੇ ਨੇ, ਮਨਪਸੰਦ ਜਿਹੜੀਆਂ ਟੀਮਾਂ ਹੁੰਦੀਆਂ ਨੇ ਉਹਨਾਂ ਨੂੰ ਭਰਪੂਰ ਤਰੀਕੇ ਨਾਲ ਸਪੋਰਟ ਕਰਦੇ ਹੈਗੇ ਨੇ। ਤੇ ਮੈਂ ਸਮਝਦਾ ਕਿ ਬੜਾ ਅੱਛਾ ਕ੍ਰਿਕਟ ਦਾ ਮੇਲਾ ਜਿਹੜਾ ਗਾਣਾ ਸ਼ੁਰੂ ਹੋਣ ਜਾ ਰਿਹਾ ਹੈਗਾ ਤੇ ਮੈਂ ਤੇ ਦੋ ਚੀਜ਼ਾਂ ਦਾ ਇੰਤਜ਼ਾਰ ਹੈਗਾ ਇਸ ਵਕਤ ਮੈਨੂੰ ਨਾ ਮੁਫਾਜ਼ ਸਾਹਿਬ। ਇੱਕ ਤੇ ਬਾਕਾਇਦਾ ਜਿਹੜਾ ਗਾਣਾ ਜਿਹੜੇ ਚੈਂਪੀਅਨਸ਼ਿਪ ਇੱਥੇ ਮੁਲਤਾਨ ਦੇ ਵਿੱਚ ਹੋ ਰਹੀ ਹੈ, ਇੱਕ ਦੂਸਰਾ ਜਿਹੜਾ ਗਾਣਾ 16 ਤਾਰੀਖ ਤੋਂ ਆਪਣਾ ਜਿਹੜਾ 19 ਤੋਂ ਪਾਕਿਸਤਾਨ ਔਰ ਇੰਗਲੈਂਡ ਦੀ ਟੀਮਾਂ ਦੇ ਦਰਮਿਆਨ ਜਿਹੜਾ ਟੈਸਟ ਸ਼ੁਰੂ ਹੋ ਰਿਹਾ ਹੈ। ਔਰ ਉਸ ਤੋਂ ਵੀ ਜ਼ਿਆਦਾ ਜਿਹੜੀ ਥੋੜੀ ਜਿਹੀ ਬੇਚੈਨੀ ਹੈਗੀ ਹੈ ਜਿਹੜਾ ਪਾਕਿਸਤਾਨ ਆਪਣਾ ਟੈਸਟ ਮੈਚ ਤੋਂ ਪਹਿਲੇ ਇੱਕ ਪ੍ਰੈਕਟਿਸ ਮੈਚ 4 ਰੋਜ਼ਾ ਖੇਲੇਗਾ। ਮੈਂ ਸਮਝਦਾ ਮੁਫਾਜ਼ ਸਾਹਿਬ ਇਹ ਬੇਸਿਕਲੀ ਕ੍ਰਿਕਟ ਦੇ ਇਹੋ ਰੰਗ ਹੈਗੇ ਨੇ ਕਿ ਮੈਂ ਤਾਂ ਅਕਸਰ ਕਹਿੰਦਾ ਨਵਾਂ ਹਲਕਤ ਦੇ ਵਿੱਚ ਬਰਕਤ ਹੈਗੀ ਹੈ ਔਰ ਜਿੱਥੇ ਸਕੂਤ ਆ ਜਾਏ ਉਹ ਸਮਝ ਲਓ ਕਿ ਉੱਥੇ ਮੌਤ ਦਾ ਔਰ ਉੱਥੇ ਖਾਮੋਸ਼ੀ ਦਾ ਔਰ ਉੱਥੇ ਜਿਹੜੇ ਹੈਗੇ ਨੇ ਨਾ ਆਪਣਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਤੇ ਬੜੀ ਅੱਛੀ ਗੱਲ ਹੈਗੀ ਹੈ ਕਿ ਹਰ ਪਾਸੇ ਮੁਲਕ ਦੇ ਵਿੱਚ ਵੀ ਕ੍ਰਿਕਟ ਹੋ ਰਹੀ ਹੈ, ਬੈਰੂਨੇ ਮੁਲਕ ਵੀ ਕ੍ਰਿਕਟ ਹੋ ਰਹੀ ਹੈ ਔਰ ਹਰ ਪਾਸੇ ਪਾਕਿਸਤਾਨ ਦੇ ਖਿਡਾਰੀ ਜਿਹੜੇ ਹੈਗੇ ਨੇ ਛਾਏ ਹੋਏ ਨੇ। ਅੱਛਾ ਸਲੀਮੀ ਸਾਹਿਬ, ਮੈਂ ਦੱਸੋ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਸੀਗੀ ਤੇ ਉਹਦੇ ਵਿੱਚ ਜਿਹੜੇ ਤੁਹਾਡੇ ਤੋਂ ਪਹਿਲੇ ਹਾਮਿਦ ਚੌਧਰੀ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਮੁਲਤਾਨ ਤੋਂ ਰਿਪੋਰਟਰ, ਉਹਨਾਂ ਨੇ ਸਵਾਲ ਕੀਤਾ ਸੀ ਸ਼ਾਹੀਨ ਸ਼ਾਹ ਅਫਰੀਦੀ ਤੋਂ ਕਿ ਤੁਹਾਡੀ ਸਪੀਡ ਕਿਉਂ ਘੱਟ ਗਈ ਹੈ। ਇਹ ਵੀ ਸੁਣਿਆ ਜਾ ਰਿਹਾ ਕਿ ਲੰਕਨ ਪ੍ਰੀਮੀਅਰ ਲੀਗ ਤੁਸੀਂ ਗੁੱਸੇ ਵਿੱਚ ਛੱਡ ਕੇ ਆ ਗਏ, ਉੱਥੇ ਵੀ ਤੁਹਾਨੂੰ ਮੀਡੀਅਮ ਪੇਸਰ ਲਿਖਿਆ ਗਿਆ ਤਾਂ ਉਹਨਾਂ ਨੇ ਅੱਗੋਂ ਜਿਹੜਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਜੀ ਇਹ ਜੇ ਅਸੀਂ ਗੱਲ ਕਰਾਂਗੇ ਇਹਦੇ ਉੱਤੇ ਤਾਂ 2-3 ਦਿਨ ਲੱਗ ਜਾਣਗੇ। ਤੇ ਨਾ ਗੁੱਸਾ ਇੰਨੀ ਫਰਸਟ੍ਰੇਸ਼ਨ ਕਿਉਂ ਨਜ਼ਰ ਆ ਰਹੀ ਹੈ ਸ਼ਾਹੀਨ ਸ਼ਾਹ ਅਫਰੀਦੀ ਦੇ ਚਿਹਰੇ ਉੱਤੇ, ਤੁਹਾਨੂੰ ਕੀ ਲੱਗਦਾ? ਮੁਫਾਜ਼ ਸਾਹਿਬ, ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਜਦੋਂ ਵੀ ਕੋਈ ਖਿਡਾਰੀ ਹੋਵੇ ਜਾਂ ਕੋਈ ਬੰਦਾ ਜਾਂ ਸ਼ਖਸੀਅਤ ਕੋਈ ਵੀ ਹੋਵੇ ਉਹਦੀ ਪਰਫਾਰਮੈਂਸ ਦਾ ਜਿਹੜਾ ਗ੍ਰਾਫ ਹੈ ਉੱਤੇ ਹੋਏਗਾ, ਉਹਦਾ ਜਿਹੜਾ ਕੌਨਫੀਡੈਂਸ ਹੈਗਾ ਨਾ ਬਹੁਤ ਹੀ ਉੱਚਾ ਹੁੰਦਾ ਹੈ। ਅਗਰ ਉਹਦਾ ਜਿਹੜੀ ਪਰਫਾਰਮੈਂਸ ਥੱਲੇ ਡਿੱਗਣਾ ਸ਼ੁਰੂ ਹੋ ਜਾਏ ਤੇ ਲਾਜ਼ਮੀ ਗੱਲ ਹੈ ਕਿ ਤਨਕੀਦ ਵੀ ਹੁੰਦੀ ਹੈ ਔਰ ਖੁਦ ਵੀ ਈਵਨ ਕਿ ਉਹਨਾਂ ਦੇ ਜਿਹੜੇ ਅਹਿਲੇ ਖਾਨਾ ਹੈਗੇ ਨੇ ਉਹਨਾਂ ਦੇ ਅਜ਼ੀਜ਼ ਰਿਸ਼ਤੇਦਾਰ ਨੇ ਉਹ ਵੀ ਜਿਹੜੇ ਹੈਗੇ ਨੇ ਨਾ ਤਾਨੇ ਮਾਰਦੇ ਹੈਗੇ ਨੇ ਕਿ ਬਈ ਕੀ ਹੋਇਆ, ਇੱਕ ਵਕਤ ਹੈਗਾ ਸੀ ਤੁਹਾਡੀ ਸਪੀਡ ਜਿਹੜੇ 150 ਤੱਕ ਜਾ ਰਹੀ ਹੈਗੀ ਸੀ, ਹੁਣ ਨਾ ਤੁਹਾਡੀ ਸਪੀਡ ਰਹੀ ਹੈ ਨਾ ਤੁਹਾਡੀ ਪਰਫਾਰਮੈਂਸ ਰਹੀ ਹੈਗੀ ਹੈ। ਤੇ ਮੇਰਾ ਖਿਆਲ ਹੈ ਕਿ ਪਰੇਸ਼ਾਨੀ ਵਾਲੀ ਗੱਲ ਤੇ ਸ਼ਾਹੀਨ ਅਫਰੀਦੀ ਵਾਸਤੇ ਹੈਗੀ ਹੈ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਆਪਣਾ ਜੇ ਸ੍ਰੀਲੰਕਾ ਪ੍ਰੀਮੀਅਰ ਲੀਗ ਦੇ ਵਿੱਚ ਬੜੇ ਜਿਹੜੇ ਹੈਗੇ ਨੇ ਨਾ ਜੋਸ਼ੋ ਖਰੋਸ਼ ਦੇ ਨਾਲ ਗਏ ਸੀ, ਲੇਕਿਨ ਉਹੀ ਨਾਰਾਜ਼ਗੀ ਦੇ ਨਾਲ ਜਿਹੜਾ ਗਾਣਾ ਉਹ ਵਾਪਸ ਵੀ ਆ ਗਏ ਨੇ। ਤੇ ਮੈਂ ਸਮਝਦਾ ਵਾ ਕਿ ਬਿਲਕੁਲ ਜਿਹੜਾ ਗਾਣਾ ਇੱਕ ਅਲਾਰਮਿੰਗ ਸਿਚੁਏਸ਼ਨ ਹੈਗੀ ਔਰ ਮੈਂ ਤੁਹਾਨੂੰ ਇਸ ਤੋਂ ਵੀ ਵੱਡੀ ਗੱਲ ਦੱਸਦਾ, ਸਾਡੇ ਸੋਰਸਿਸ ਦੱਸਦੇ ਗਏ ਨੇ ਕਿ ਆਪਣਾ ਸ਼ਾਹੀਨ ਅਫਰੀਦੀ ਨੇ ਬਾਕਾਇਦਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਨਾਲ ਰਾਬਤਾ ਕੀਤਾ ਹੈਗਾ ਹੈ ਔਰ ਇੱਕ ਕੁਐਸਚਨ ਪੁੱਛਿਆ ਹੈਗਾ ਹੈ ਕਿ ਮੈਨੂੰ ਇਹ ਦੱਸਿਆ ਜਾਏ ਕਿ ਆਇਆ ਕਿ 2027 ਦਾ
ਵਰਲਡ ਕੱਪ ਦੇ ਵਿੱਚ ਟੀਮ ਦੀ ਕਿਆਦਤ ਕਰ ਵੀ ਰਿਹਾ ਵਾਂ ਕਿ ਨਹੀਂ ਕਰ ਰਿਹਾ ਹੈਗਾ। ਅੱਛਾ, ਯਾਨੀ ਕਿ ਉਹਨਾਂ ਨੂੰ ਇੱਥੇ ਵੀ ਡਾਊਟ ਹੋ ਰਿਹਾ ਹੈਗਾ ਹੈ ਕਿ ਪਤਾ ਨਹੀਂ ਮੈਂ ਕਪਤਾਨ ਬਰਕਰਾਰ ਰਵਾਂਗਾ ਜਾਂ ਨਹੀਂ ਰਵਾਂਗਾ। ਲੱਗ ਗਈ ਮਤਲਬ ਤੁਸੀਂ ਕਹਿ ਰਹੇ ਹੋ। ਹਾਂਜੀ, ਮੈਂ ਤੁਹਾਨੂੰ ਦੱਸਿਆ ਨਾ ਮੁਫਾਸ ਸਾਹਿਬ, ਲਾਜ਼ਮੀ ਗੱਲ ਹੈ ਕਿ ਜਦੋਂ ਕਿਸੇ ਵੀ ਪਲੇਅਰ ਦੀ, ਚਾਹੇ ਕਪਤਾਨ ਹੈ ਚਾਹੇ ਇੱਕ ਆਮ ਪਲੇਅਰ ਦੇ ਤੌਰ ਤੇ ਖੇਲ ਰਿਹਾ ਹੈਗਾ, ਉਹਦੀ ਪਰਫਾਰਮੈਂਸ ਆਪਣੀ ਅੱਛੀ ਨਾ ਹੋਏਗੀ, ਉਸ ਪਲੇਅਰ ਦੇ ਵਿੱਚ ਕੌਨਫੀਡੈਂਸ ਆ ਹੀ ਨਹੀਂ ਸਕਦਾ ਹੈਗਾ। ਮੈਂ ਹਾਲੇ ਆਪਣਾ ਕੱਲ ਰਾਤ ਨੂੰ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਜਿਮ ਦੇ ਵਿੱਚ ਸ਼ਾਹੀਨ ਅਫਰੀਦੀ ਭਰਪੂਰ ਤਰੀਕੇ ਨਾਲ ਟ੍ਰੇਨਿੰਗ ਕਰ ਰਹੇ ਹੈਗੇ ਨੇ, ਤੇ ਮੈਂ ਸਮਝਦਾ ਵਾਂ ਕਿ ਉਹ ਦੁਬਾਰਾ, ਮੇਰਾ ਖਿਆਲ ਹੈ, ਅੱਛੇ ਤਰੀਕੇ ਨਾਲ ਭਰਪੂਰ ਤਰੀਕੇ ਨਾਲ ਕਮਬੈਕ ਕਰਨਾ ਚਾਹੁੰਦੇ ਹੈਗੇ ਨੇ, ਜਦੋਂ ਇਸ ਤਰੀਕੇ ਨਾਲ ਬਗੈਰ ਕਿਸੇ ਨੂੰ ਦੱਸੇ, ਯਾਨੀ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਨਹੀਂ ਕਿਹਾ ਉਹਨਾਂ ਨੂੰ ਕਿ ਤੁਸੀਂ ਟ੍ਰੇਨਿੰਗ ਕਰੋ, ਜਿਮ ਕਰੋ, ਹੋਰ ਚੀਜ਼ਾਂ ਕਰੋ, ਉਹਨਾਂ ਨੇ ਆਪਣੇ ਤੌਰ ਤੇ ਹੀ ਇਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜਦੋਂ ਪਲੇਅਰ ਆਪਣੇ ਤੌਰ ਤੇ ਕੁਝ ਕਰਦਾ ਹੈਗਾ ਨਾ, ਯਾਨੀ ਹੈਡਮਾਸਟਰ ਡੰਡਾ ਲੈ ਕੇ ਉਹਦੇ ਸਿਰ ਤੇ ਨਹੀਂ ਚੜਿਆ ਹੁੰਦਾ ਕਿ ਸਬਕ ਯਾਦ ਕਰੋ, ਉਸ ਵਕਤ ਕभी ਸਬਕ ਯਾਦ ਨਹੀਂ ਹੁੰਦਾ, ਨਾ ਹੀ ਜਿਹੜੇ ਗਿਣੇ ਨਾ ਇਮਤਿਹਾਨਾਂ ਦੇ ਵਿੱਚ ਨੰਬਰ ਆਉਂਦੇ ਨੇ। ਜਦੋਂ ਸਟੂਡੈਂਟ ਖੁਦ ਸੋਚ ਲੈਂਦਾ ਹੈਗਾ ਨਾ ਕਿ ਬਈ ਮੈਂ बोर्ड चो टॉप करना है या मैं बहुत अच्छे नंबरों ਦੇ ਵਿੱਚ अपना इम्तिहान पास करना है, तो वो स्टूडेंट ਜਿਹੜਾ ਹੈਗਾ ਨਾ ਬਹੁਤ ਉੱਤੇ ਆਉਂਦਾ ਹੈ। ਤੇ ਸ਼ਾਹੀਨ ਅਫਰੀਦੀ ਨੇ ਇੱਕ ਬਹੁਤ ਅੱਛੀ, ਮੈਂ ਸਮਝਣਾ ਮੈਂ ਐਗਜ਼ਾਮਪਲ ਸੈੱਟ ਕੀਤੀ ਹੈਗੀ ਹੈ ਕਿ ਆਪਣੇ ਤੌਰ ਤੇ ਉਹਨੇ ਜਿਮ ਦਾ ਵੀ ਆਗਾਜ਼ ਕਰ ਦਿੱਤਾ ਹੈ, ਔਰ ਉਹ ਆਪਣੀ ਕੋਈ ਫਾਰਮ ਨੂੰ ਵੀ ਆਪਣਾ ਵਾਪਸ ਲਿਆਉਣ ਵਾਸਤੇ ਉਹ ਥੋੜਾ ਜਿਹਾ ਜਿਹੜਾ ਹੈਗਾ ਨਾ ਪੁਰਜ਼ਮ ਹੈਗੇ ਨੇ। ਤੇ ਮੇਰਾ ਖਿਆਲ ਹੈ ਕਿ ਸ਼ਾਹੀਨ ਅਫਰੀਦੀ ਅਗਰ ਇਸੇ ਤਰੀਕੇ ਨਾਲ ਸਟਰਗਲ ਕਰਦੇ ਰਹਿਣਗੇ, ਮਿਹਨਤ ਕਰਦੇ ਰਹਿਣਗੇ, ਤਾਂ ਇਨਸ਼ਾਅੱਲਾ ਦੁਬਾਰਾ ਰਿਦਮ ਦੇ ਵਿੱਚ ਜ਼ਰੂਰ ਆਉਣਗੇ। ਮੀਆਂ ਸਾਹਿਬ, ਸਾਡੀ ਵੀ ਦੁਆ ਹੈ, ਉਮੀਦ ਕਰਦੇ ਹਾਂ ਸ਼ਾਹੀਨ ਦੇ ਵਿੱਚ ਕੋਈ ਸ਼ੱਕ ਨਹੀਂ, ਸਟਾਰ ਹੈਗੇ ਪਾਕਿਸਤਾਨ ਦੇ, ਉਹਨਾਂ ਨੇ ਬੜੀਆਂ ਵਿਕਟਾਂ ਲਈਆਂ ਤੇ ਬੜੇ ਅਹਿਮ ਮੈਚਸ ਜਿਤਵਾਉਣ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਉਹਨਾਂ ਦੀ ਸਪੀਡ ਘਟੇਗੀ ਤੇ ਸਾਫੀ ਸਵਾਲ ਤੇ ਕਰਦੇ, ਲੇਕਿਨ ਗੁੱਸਾ ਨਹੀਂ ਕਰਨਾ ਚਾਹੀਦਾ ਕਿਸੇ ਵੀ ਸਵਾਲ ਦਾ, ਠੰਡੇ ਦਿਮਾਗ ਨਾਲ ਜਵਾਬ ਦੇਣਾ ਚਾਹੀਦਾ। ਬਹਿਰਹਾਲ ਤਰ੍ਹਾਂ ਜੀ, ਹਾਕੀ ਦੀ ਗੱਲ ਕਰਦੇ ਹਾਂ, ਸਾਡਾ ਕੌਮੀ ਖੇਡ ਹੈ। ਮੀਆਂ ਸਾਹਿਬ, ਮੈਨੂੰ ਯਾਦ ਹੈ ਜਦੋਂ ਵੀ ਹਾਕੀ ਦਾ ਜ਼ਿਕਰ ਹੁੰਦਾ ਹੈ ਤੁਸੀਂ ਬੜੇ ਜਜ਼ਬਾਤੀ ਹੋ ਜਾਂਦੇ ਹੋ, ਤੇ ਯਕੀਨੀ ਤੌਰ ਤੇ ਉਮੀਦਾਂ ਬਹੁਤ ਨੇ ਆਪਣੀ ਹਾਕੀ ਟੀਮ ਤੋਂ। ਕੱਲ ਹਾਲੈਂਡ ਪਹੁੰਚ ਗਈ ਹੈ ਤੇ 15 ਅਗਸਤ ਬਾਕਾਇਦਾ ਤੌਰ ਤੇ ਮੇਲਾ ਸਜੇਗਾ ਤੇ ਪਾਕਿਸਤਾਨ ਦਾ ਪਹਿਲਾ ਮੈਚ ਇੰਗਲੈਂਡ ਦੇ ਖਿਲਾਫ ਹੈ, ਫਿਰ ਅਸੀਂ ਵੇਲਜ਼ ਦਾ ਮੁਕਾਬਲਾ ਕਰਨਾ ਹੈ ਤੇ ਫਿਰ ਰਵਾਇਤੀ ਹਰੀਫ ਭਾਰਤ ਸਾਡੇ ਸਾਹਮਣੇ ਆਏਗਾ। ਕੀ ਲੱਗਦਾ ਤੁਹਾਨੂੰ, ਮਾਜ਼ੀ ਦੇ ਅਸੀਂ ਬੁੱਤ ਤੋੜ ਦਾਂਗੇ? ਮਤਲਬ ਜਿਹੜੀ ਪਰਫਾਰਮੈਂਸ ਰਹੀ ਹੈ ਪ੍ਰੋ ਲੀਗ ਵਿੱਚ 8-0, 7-0, 6-1, ਹੁਣ ਕੁਝ ਨਾ ਕੁਝ ਬਿਹਤਰੀ ਆਏਗੀ ਕਿਉਂਕਿ ਜਿਹੜੇ ਮਾਲੀ ਮਸਲੇ ਮਸਾਇਲ ਨੇ, ਡੇਲੀ ਅਲਾਊਂਸ ਵਗੈਰਾ, ਜਾਂ ਅਸੀਂ ਗੈਰ ਮੁਲਕੀ ਕੋਚਿਸ ਦੀ ਗੱਲ ਕਰੀਏ, ਹਰ ਚੀਜ਼ ਤੇ ਹੱਲ ਹੋ ਗਈ ਹੈ ਤੇ ਹੁਣ ਪਰਫਾਰਮੈਂਸ ਵਿੱਚ ਵੀ ਬਿਹਤਰੀ ਆ ਜਾਣੀ ਚਾਹੀਦੀ। 16 ਮੈਚ ਹੀ ਅਸੀਂ ਹਾਰ ਗਏ ਸੀ, ਔਰ ਪਲੇਅਰਾਂ ਨੇ ਜਿਹੜਾ ਹੈਗਾ ਨਾ ਉਹਨੂੰ ਖੁਦ ਦਾ ਜ਼ਿੰਮੇਦਾਰ ਕਰਾਉਣ ਦੀ ਬਜਾਏ ਜਿਹੜਾ ਹੈਗਾ ਨਾ ਉਹਨਾਂ ਨੇ ਹੋਰ ਜਿਹੜੀ ਕਿ ਨਾ ਤਵੱਜੋ ਦੂਸਰੀ ਤਰ੍ਹਾਂ ਜਾਣ ਦੀ ਕੋਸ਼ਿਸ਼ ਕੀਤੀ। ਸਾਨੂੰ ਵਸਾਇਲ ਨਹੀਂ ਮਿਲੇ, ਸਾਨੂੰ ਪੈਸੇ ਨਹੀਂ ਮਿਲੇ, ਸਾਨੂੰ ਅਸੀਂ ਖੱਜਲ ਖਰਾਬ ਹੋ ਗਏ ਆ, ਸਾਨੂੰ ਅੱਛੇ ਹੋਟਲ ਨਹੀਂ ਮਿਲੇ, ਤੇ ਉਹ ਹੁਣ ਮੇਰਾ ਖਿਆਲ ਹੈ ਉਹ ਜਿਹੜਾ ਪਲੇਅਰਾਂ ਦਾ ਐਕਸਕਿਊਜ਼ ਹੈਗਾ ਨਾ ਉਹ ਤਾਂ ਵੈਸੇ ਹੀ ਖਤਮ ਹੋ ਗਿਆ। ਪਲੇਅਰਾਂ ਨੂੰ ਤੁਹਾਨੂੰ ਪਤਾ ਹੈਗਾ ਹੈ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਪਹਿਲੇ ਹੀ 2 ਕਰੋੜ ਰੁਪਇਆ ਉਹਨਾਂ ਦੇ ਫੰਡ ਦੇ ਵਿੱਚ ਨਾ ਟ੍ਰਾਂਸਫਰ ਕਰ ਦਿੱਤੇ ਗਏ ਨੇ, ਔਰ ਉਹਨਾਂ ਨੂੰ $110 ਪਰ ਡੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਅਦਾਇਗੀਆਂ ਹੋ ਰਹੀਆਂ ਨੇ। ਔਰ ਉੱਥੋਂ ਦਾ ਤੁਹਾਨੂੰ ਯਾਦ ਹੈਗਾ ਕਿ ਜਦੋਂ ਪਾਕਿਸਤਾਨ ਟੀਮ ਲਾਹੌਰ ਤੋਂ ਪਰਸੋਂ ਰਾਤ ਗਈ ਸੀ ਤਾਂ ਉੱਥੇ ਹਾਲੈਂਡ ਪਹੁੰਚੀ, ਔਰ ਪਾਕਿਸਤਾਨ ਦਾ ਜਿਹੜਾ ਸਫਾਰਤਖਾਨਾ ਹੈਗਾ ਸੀ ਉਹਨਾਂ ਨੇ ਬਾਕਾਇਦਾ ਇਹਨਾਂ ਨਾਲ ਇਸਤਕਬਾਲ ਵੀ ਕੀਤਾ ਹੈਗਾ ਸੀ। ਹੁਣ ਮੇਰਾ ਖਿਆਲ ਹੈ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਆਪਣਾ ਹੱਕ ਅਦਾ ਕਰ ਦਿੱਤਾ ਹੈਗਾ ਹੈ, ਔਰ ਉਹਨਾਂ ਦਾ ਇੱਕ ਹੋਰ ਮੁਤਾਲਬਾ ਹੈਗਾ ਸੀ ਕਿ ਸਾਨੂੰ ਗੈਰ ਮੁਲਕੀ ਕੋਚਿਸ ਚਾਹੀਦੇ ਨੇ, ਗੈਰ ਮੁਲਕੀ ਕੋਚਿਸ ਵੀ ਆ ਗਏ ਨੇ। ਹੁਣ ਵੀ ਅਗਰ ਮੁੰਡੇ ਅੱਛੀ ਪਰਫਾਰਮੈਂਸ ਦਾ ਮੁਜ਼ਾਹਰਾ ਨਾ ਕਰਨ ਤਾਂ ਮੇਰਾ ਖਿਆਲ ਹੈ ਕਿ ਫਿਰ ਅਗਰ ਇਸ ਤਰੀਕੇ ਨਾਲ ਐਕਸਕਿਊਜ਼ ਕਰਨ ਤੇ ਜੁੱਤੀਆਂ ਪਲਾ ਲੈਣੀਆਂ ਚਾਹੀਦੀਆਂ ਨੇ ਤੇ ਕੌਮ ਦੀਆਂ ਜੁੱਤੀਆਂ ਹੋਣੀਆਂ ਚਾਹੀਦੀਆਂ, ਇਹਨਾਂ ਦੇ ਸਿਰ ਹੋਣੇ ਚਾਹੀਦੇ ਨੇ। ਲੇਕਿਨ ਇਸ ਲਈ ਉਮੀਦ ਕਰਨੀ ਚਾਹੀਦੀ ਹੈਗੀ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਜਨੂਬੀ ਕੋਰੀਆ ਦੇ ਨਾਲ ਇੱਕ ਅੱਛੀ ਸੀਰੀਜ਼ ਖੇਲੀ, 3 ਦੇ 3 ਮੈਚ ਜਿੱਤੇ, ਚੌਥਾ ਮੈਚ ਅਸੀਂ ਇਸ ਲਈ ਹਾਰ ਗਏ ਕਿ ਉਹ ਚੂੰਕਿ ਸਾਡੀ ਕੌਮੀ ਟੀਮ ਹੈ ਹੀ ਨਹੀਂ ਸੀ, ਅੰਡਰ 21 ਟੀਮ ਹੈਗੀ ਸੀ ਜਿਹਦੀ ਵਜ੍ਹਾ ਨਾਲ ਅਸੀਂ ਉਹ ਹਾਰੇ ਆ। ਮੈਂ ਸਮਝਦਾ ਮੈਂ ਕਿ ਸੀਰੀਜ਼ ਅਸੀਂ 4-0 ਹੀ ਤੋਂ ਜਿੱਤੀ ਹੈਗੀ ਹੈ, ਔਰ ਬੜੇ ਲੰਬੇ ਅਰਸੇ ਦੇ ਬਾਅਦ ਪਾਕਿਸਤਾਨ ਟੀਮ ਦਾ ਵਰਲਡ ਕੱਪ ਦੇ ਵਿੱਚ ਸ਼ਿਰਕਤ ਕਰਨਾ ਇੱਕ ਬਹੁਤ ਹੀ ਅੱਛਾ ਔਰ ਖੁਸ਼ਾਇਦ ਆਪਣਾ ਫੈਸਲਾ ਹੈਗਾ ਹੈ, ਔਰ ਇਹਦਾ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਹੈਗਾ ਹੈ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਟੀਮ ਮਿਸਰ ਗਈ ਸੀ, ਉੱਥੇ ਵਰਲਡ ਕੱਪ ਕੁਆਲੀਫਾਈਂਗ ਰਾਊਂਡ ਖੇਲਿਆ ਸੀ, ਉਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਰੋਲ ਸੀ ਖਵਾਜਾ ਜਨੇਦ ਉਹਨਾਂ ਦਾ ਹੈਗਾ ਸੀ। ਇਸ ਵਕਤ ਉਹ ਟੀਮ ਦੇ ਨਾਲ ਤਾਂ ਨਹੀਂ ਹੈਗੇ, ਲੇਕਿਨ ਉਹਨਾਂ ਦੇ ਜਿਹੜੀਆਂ ਟ੍ਰੇਨ ਕੀਤੇ ਮੁੰਡੇ ਵੀ ਉਹਦੇ ਵਿੱਚ ਮੌਜੂਦ ਹੈਗੇ ਨੇ, ਔਰ ਉਹਨਾਂ ਦੀ ਜਿਹੜੀ ਹੈਗੀਆਂ ਨੇ ਹਦਾਇਤ, ਉਹਨਾਂ ਦੀ ਦੁਆਵਾਂ ਵੀ ਬਿਲਕੁਲ ਨਾਲ ਹੈਗੀਆਂ ਨੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ, ਹੁਣ ਪਾਕਿਸਤਾਨ ਦਾ ਪਹਿਲਾ ਮੈਚ ਆਪਣਾ ਇੰਗਲੈਂਡ ਦੇ ਨਾਲ ਹੈ, ਔਰ ਦੂਸਰਾ ਮੈਚ 19 ਤਾਰੀਖ ਨੂੰ ਭਾਰਤ ਦੇ ਨਾਲ ਹੈਗਾ। ਤੇ ਕਮ ਸੇ ਕਮ ਮੁੰਡੇ ਜਿਹੜੇ ਹੈਗੇ ਨੇ ਇਹਨਾਂ ਨੂੰ ਭਰਪੂਰ ਤਰੀਕੇ ਨਾਲ, ਵੱਡੇ ਦਿਲਾਂ ਦੇ ਨਾਲ, ਔਰ ਆਪਣੇ ਵੱਡੇ ਆਪਣਾ ਤਿਆਰੀ ਦੇ ਨਾਲ ਜਾਣਾ ਚਾਹੀਦਾ ਹੈ। ਕਿਸੇ ਵੀ ਮੈਚ ਨੂੰ ਲਾਈਟ ਨਹੀਂ ਲੈਣਾ ਚਾਹੀਦਾ, ਔਰ ਘਬਰਾਉਣਾ ਵੀ ਨਹੀਂ ਚਾਹੀਦਾ ਕਿ ਇੰਗਲੈਂਡ ਜਾਂ ਆਪਣਾ ਇਸ ਵਕਤ ਵਰਲਡ ਕੱਪ ਦੇ ਵਿੱਚ ਦੁਨੀਆ ਦੀਆਂ ਵੱਡੀਆਂ ਟੀਮਾਂ ਜਿਹੜੀਆਂ ਹੈਗੀਆਂ ਨੇ
ਸ਼ਿਰਕਤਕਾਰੀਆਂ ਨੇ ਔਰ ਇਹ ਵੀ ਪਰੇਸ਼ਾਨ ਹੋਣਾ ਮੋਇਨੂਦੀਨ ਵਾਨੀ ਸਾਹਿਬ ਵੀ ਕਹਿ ਚੁੱਕੇ ਨੇ ਕਿ ਮੈਂ 2 ਸਾਲ ਦਾ ਇੱਕ ਰੋਡ ਮੈਪ ਦੇ ਦਿੱਤਾ ਹੈ ਤੇ 2 ਸਾਲ ਬਾਅਦ ਤੁਸੀਂ ਕੁਐਸਚਨ ਕਰਨਾ ਕਿ ਆਇਆ ਪਰਫਾਰਮੈਂਸ ਵਿੱਚ ਬਿਹਤਰੀ ਆਈ ਹੈ ਜਾਂ ਨਹੀਂ। ਉਹਨਾਂ ਦੇ ਨੀਅਤ ਉੱਤੇ ਵੀ ਸਾਨੂੰ ਕੋਈ ਸ਼ੱਕ ਨਹੀਂ ਹੈ ਕਿਉਂਕਿ ਕੋਰੀਆ ਦਾ ਟੀਮ ਦਾ ਪਾਕਿਸਤਾਨ ਆਉਣਾ ਬੜੀ ਅੱਛੀ ਗੱਲ ਹੈ ਤੇ ਉਮੀਦ ਕਰਦੇ ਹਾਂ ਹੋਰ ਵੀ ਟੀਮਾਂ ਆਉਣਗੀਆਂ। ਇਹ ਜਿਹੜੇ ਅਸੀਂ ਵਰਲਡ ਕੱਪ ਦੇ ਮੈਚਸ ਦੀ ਗੱਲ ਤੁਸੀਂ ਵੀ ਕਰਦੇ ਪਏ ਹੋ ਕਿ ਅਸੀਂ ਇੰਗਲੈਂਡ ਦੇ ਖਿਲਾਫ ਖੇਡਣਾ ਹੈ, ਫਿਰ ਵੇਲਸ ਤੇ ਫਿਰ 19 ਨੂੰ ਭਾਰਤ ਸਾਡੇ ਸਾਹਮਣੇ ਆਏਗੀ। ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ 1 ਸਾਈਡਡ ਮੁਕਾਬਲੇ ਹੋਣਗੇ ਜਾਂ ਘੱਟ ਤੋਂ ਘੱਟ ਖਿਡਾਰੀ ਫਾਈਟ ਇੰਟੈਂਟ ਦਿਖਾਣ, ਕੋਈ ਘੱਟ ਸਾਨੂੰ ਗੋਲ ਪੈਣ ਤਾਂ ਕਿ ਅਸੀਂ ਵੀ ਕਹਿਣ 'ਤੇ ਮਜਬੂਰ ਹੋਈਏ ਕਿ ਯਾਰ ਖਿਡਾਰੀ ਘੱਟ ਤੋਂ ਘੱਟ ਕੋਸ਼ਿਸ਼ ਕਰ ਰਹੇ ਹਨ, ਜਜ਼ਬਾ ਦਿਖਾ ਰਹੇ ਨੇ। ਮੁਫਾਜ਼ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ। 1 ਸਾਈਡਡ ਮੈਚ ਤੇ ਬਿਲਕੁਲ ਨਹੀਂ ਹੋਣੇ ਚਾਹੀਦੇ ਔਰ ਇਹ ਨਤੀਜੇ ਨੂੰ ਅਸੀਂ ਕਿਸੇ ਵੀ ਤਰ੍ਹਾਂ ਕਬੂਲ ਨਹੀਂ ਕਰਾਂਗੇ। ਅਗਰ 1 ਸਾਈਡਡ ਮੈਚ ਹੋਣਗੇ ਤਾਂ ਬਿਲਕੁਲ ਜਿਹੜਾ ਗਾਣਾ ਇਹਨਾਂ ਦੇ ਖਿਲਾਫ ਜਿਹੜਾ ਅਲਮੇ ਬਗਾਵਤ ਬੁਲੰਦ ਕਰਨ ਵਾਲੇ ਅਸੀਂ ਹੀ ਲੋਕ ਹੋਵਾਂਗੇ, ਮੀਡੀਆ ਦੇ ਲੋਕ ਹੋਵਾਂਗੇ ਔਰ ਸਾਡਾ ਜਿਹੜਾ ਪ੍ਰੋਗਰਾਮ ਹੈ ਖੇਡਾ ਹੋਏਗਾ। ਅਗਰ ਖਿਲਾੜੀ ਭਰਪੂਰ ਮੁਕਾਬਲਾ ਕਰਕੇ ਹਾਰ ਵੀ ਜਾਂਦੇ ਨੇ, ਯਾਨੀ ਮੁਕਾਬਲਾ ਕਰਕੇ ਹਾਰਦੇ ਨੇ, ਤਾਂ ਫਿਰ ਅਸੀਂ ਇਹਨਾਂ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਸਪੋਰਟ ਵੀ ਕਰਾਂਗੇ ਔਰ ਅਗਰ ਇਹ ਜਿੱਤ ਜਾਂਦੇ ਨੇ ਤਾਂ ਫਿਰ ਅਸੀਂ ਇਹਨਾਂ ਦੇ ਗਲੇ ਦੇ ਵਿੱਚ ਜਿਹੜੇ ਹੈਗੇ ਨੇ ਨਾ ਹਾਰ ਵੀ ਪਹਿਨਾਵਾਂਗੇ ਔਰ ਜਿਹੜਾ ਹੈਗਾ ਇਹਨਾਂ ਦੀ ਵਾਹ ਬੱਲੇ ਬੱਲੇ ਵੀ ਕਰਾਂਗੇ। ਲੇਕਿਨ ਉਹੀ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਵਾ ਕਿ ਮੌਜੂਦਾ ਜਿਹੜੀ ਟੀਮ ਹੈ ਇਹਨਾਂ ਦੇ ਵਿੱਚ ਪੋਟੈਂਸ਼ੀਅਲ ਮੌਜੂਦ ਹੈਗਾ ਹੈ। ਅਗਰ ਜਿੱਤਣਾ ਚਾਹਵੇ ਤਾਂ ਜਿੱਤ ਵੀ ਸਕਦੇ ਹੈਗੇ ਨੇ, ਲੇਕਿਨ ਇਹਨਾਂ ਵਾਸਤੇ ਖਿਡਾਰੀਆਂ ਨੂੰ ਖੁਦ ਤੋਂ, ਜਿਸ ਤਰ੍ਹਾਂ ਅਸੀਂ ਸ਼ਹੀਨ ਅਫਰੀਦੀ ਦੀ ਗੱਲ ਕੀਤੀ ਸੀ, ਇਹ ਬਈ ਕੋਈ ਐਸਾ ਫਾਰਮੂਲਾ ਨਹੀਂ ਹੈਗਾ ਕਿ ਘੋਲ ਕੇ ਪਿਲਾ ਦਿੱਤਾ ਜਾਏ, ਲਓ ਜੀ ਇਹ ਫਾਰਮੂਲਾ ਜਿੱਤਦਾ ਆ ਗਿਆ ਤੇ ਤੁਹਾਨੂੰ ਪਿਲਾ ਦਿੱਤਾ ਹੁਣ ਤੁਸੀਂ ਜਿੱਤਣਾ ਸ਼ੁਰੂ ਹੋ ਜਾਓਗੇ। ਨਹੀਂ, ਜੋ ਵੀ ਹੋਏਗਾ ਨਾ ਮੁਫਾਜ਼ ਸਾਹਿਬ, ਜੋ ਵੀ ਹੋਏਗਾ ਪਲੇਅਰਾਂ ਨੇ ਐਫਰਟ ਖੁਦ ਹੀ ਕਰਨੀ ਹੈ, ਖੁਦ ਹੀ ਐਫਰਟ ਕਰਨਗੇ, ਆਪਣੇ ਤੌਰ ਤੇ ਜਿਹੜਾ ਗਾਣਾ ਜਿੱਦੋਜਹਿਦ ਕਰਨਗੇ, ਖੁਦ ਸੋਚਣਗੇ ਕਿ ਬਈ ਇਹ ਜਿਹੜਾ ਮੁਖਾਲਫ ਟੀਮ ਦੇ ਇਹ ਪਲੇਅਰ ਨੇ ਅਸੀਂ ਇਹਨੂੰ ਕਿਸ ਤਰੀਕੇ ਨਾਲ ਕਾਊਂਟਰ ਕਰਨਾ ਹੈਗਾ, ਕਿਸ ਤਰੀਕੇ ਨਾਲ ਅਸੀਂ ਜਿੱਤ ਕੇ ਪਾਕਿਸਤਾਨ ਨੂੰ ਆਪਣਾ ਫਤਹ ਔਰ ਖੁਸ਼ੀ ਦੀ ਜਿਹੜੀ ਗੈਰ ਖੁਸ਼ਖਬਰੀ ਸੁਣਾਣੀ ਹੈਗੀ ਹੈ। ਤੇ ਮੈਂ ਸਮਝਦਾ ਵਾਂ ਕਿ ਖਿਡਾਰੀਆਂ ਨੂੰ ਖੁਦ ਤੋਂ ਸਭ ਤੋਂ ਪਹਿਲੇ ਇਹਨਾਂ ਨੂੰ ਆਪਣੀ ਨੀਅਤ ਜਿਹੜੀ ਹੈਗੀ ਨਾ ਉਹ ਠੀਕ ਕਰਨਾ ਪਏਗੀ। ਅਗਰ ਇਹਨਾਂ ਦੀ ਤਵੱਜੋ ਹੋਏਗੀ ਸੋਸ਼ਲ ਮੀਡੀਆ ਤੇ ਕਿ ਅਸੀਂ ਬੈਠ ਕੇ ਸੈਲਫੀਆਂ ਬਣਾ ਲਈਏ, ਅਸੀਂ ਬੈਠ ਕੇ ਵੀਡੀਓ ਬਣਾ ਲਈਏ, ਅਸੀਂ ਖਾਣੇ ਛਾਣੇ ਖਾ ਰਹੇ ਹਾਂ, ਅਸੀਂ ਹੋਟਲਾਂ ਦੇ ਵਿੱਚ ਰਹਿ ਰਹੇ ਹਾਂ, ਆਪਣੇ ਖਾਨਦਾਨ ਵਾਲਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਸਿਰਫ ਦੱਸਣ ਵਾਸਤੇ ਕਿ ਅਸੀਂ ਇਸ ਵੇਲੇ ਯੂਰਪ ਦੇ ਵਿੱਚ ਫਿਰ ਰਹੇ ਗਏ ਹਾਂ, ਤੇ ਫਿਰ ਨਤੀਜਾ ਉਹੀ ਆਏਗਾ ਜਿਹੜਾ ਪ੍ਰੋ ਹਾਕੀ ਲੀਗ ਦੇ ਵਿੱਚ ਆਇਆ ਸੀ। ਲੇਕਿਨ ਅਗਰ ਇਹ ਤਮਾਮ ਚੀਜ਼ਾਂ ਨੂੰ ਛੱਡ ਕੇ ਇਹਨਾਂ ਦੀ ਸਿਰਫ ਔਰ ਸਿਰਫ ਤਵੱਜੋ ਸਭ ਤੋਂ ਪਹਿਲੇ ਪਾਕਿਸਤਾਨ ਹੋਏਗਾ, ਸਭ ਤੋਂ ਪਹਿਲੇ ਸਬਜ਼ ਹਲਾਲੀ ਪਰਚਮ ਨੂੰ ਉੱਚਾ ਕਰਨਾ ਹੋਏਗਾ, ਤਾਂ ਮੈਂ ਸਮਝਦਾ ਵਾਂ ਕਿ ਅਗਰ ਇਹ ਟੀਮ ਮਾੜੀ ਵੀ ਹੋਏਗੀ, ਨੀਅਤ ਇਹਨਾਂ ਦੀ ਠੀਕ ਹੋਏਗੀ, ਤਾਂ ਤੁਸੀਂ ਦੇਖੋਗੇ ਇਹ ਟੀਮ ਜਿਹੜੀ ਹੈਗੀ ਨਾ ਵੱਡੀ ਤੋਂ ਵੱਡੀ ਟੀਮਾਂ ਨੂੰ ਵੀ ਅਗਰ ਜਿੱਤੇਗੀ ਵੀ ਨਹੀਂ ਤਾਂ ਬਹੁਤ ਟਫ ਟਾਈਮ ਜ਼ਰੂਰ ਦੇਵੇਗੀ।